ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 57। ਇਲੈਕਸ਼ਨ ਨੇੜੇ ਆ ਗਏ। ਕਨਵਿੰਸਿੰਗ ਜ਼ੋਰਾਂ ਉੱਤੇ ਸੀ। ਸ਼ਹਿਰ ਵਿੱਚੋਂ ਛਪਣ ਵਾਲੀਆਂ ਮਕਾਮੀ ਅਖਬਾਰਾਂ, ਜਿਨ੍ਹਾਂ ਨੂੰ ਮੁਖਤਲਿਫ ਸਿਆਸੀ ਪਾਰਟੀਆਂ ਤੇ ਉਮੀਦਵਾਰ ਇਸ਼ਤਿਹਾਰ ਤੇ ਪੈਸੇ ਦਿੰਦੇ, ਅੱਤ ਚੁੱਕੀ ਹੋਈ ਸੀ। ਮੁਖਾਲਫ ਉਮੀਦਵਾਰਾਂ ਬਾਰੇ ਨਿਤ ਨਵੀਆਂ ਮਨ ਗੜਤ ਖਬਰਾਂ, ਤਸਵੀਰਾਂ ਤੇ ਸਟੋਰੀਆਂ ਛਾਪਦੇ। ਇਹ ਅਖਬਾਰ ਅੱਗੇ ਪਿੱਛੇ ਵੀ ਸ਼ੋਰ ਪਾਉਂਦੇ ਤੇ ਅਫਵਾਹਾਂ ਛੱਡਦੇ ਰਹਿੰਦੇ ਸਨ, ਪਰ ਇਲੈਕਸ਼ਨ ਵਿੱਚ ਆ ਕੇ ਉਹਨਾਂ ਦਾ ਕਾਰੋਬਾਰ ਬੜਾ ਚਮਕਦਾ। ਪਰ ਬਾਜ਼ੇ ਅਖਬਾਰ ਰਿਸਾਲੇ ਅਜਿਹੇ ਵੀ ਸਨ ਜਿਹੜੇ ਦੋਹਾਂ ਪਾਸਿਆਂ ਦੀਆਂ ਸਗੋਂ ਹਰ ਪਾਸੇ ਦੀਆਂ ਖਬਰਾਂ ਛਾਪਦੇ ਤੇ ਹਰ ਪਾਸਿਓਂ ਮਾਲ ਬਣਾਉਂਦੇ। ਉਂਝ ਤੇ ਕੌਮੀ ਅਖਬਾਰਾਂ ਵਿੱਚ ਵੀ ਉੱਚੀ ਪੱਧਰਾਂ ਤੇ ਇਹੋ ਕੁਝ ਹੋ ਰਿਹਾ ਸੀ, ਪਰ ਮਕਾਮੀ ਅਖਬਾਰਾਂ ਰਿਸਾਲਿਆਂ ਦਾ ਤੇ ਕੰਮ ਹੀ ਸ਼ੋਸ਼ੇ ਛੱਡਣੇ ਤੇ ਬਲੈਕਮੇਲਿੰਗ ਸੀ। ਖਾਲਿਦ ਤੇ ਉਹਦੇ ਬੇਲੀਆਂ ਦੇ ਵੀ ਬਾਜ਼ੇ ਅਖਬਾਰਾਂ ਤੇ ਅਖਬਾਰ ਨਵੀਸਾਂ ਨਾਲ ਚੰਗੇ ਤਾਲੁਕਾਤ ਸਨ, ਪਰ ਜਦੋਂ ਉਹਨਾਂ ਨੂੰ ਦੂਜੇ ਪਾਸਿਓਂ ਪੈਸਾ ਲੱਭਦਾ, ਉਹ ਸਾਰੇ ਤਾਲੁਕਾਤ ਭੁੱਲ ਜਾਂਦੇ ਤੇ ਭਾਵੇਂ ਪਿੱਛੋਂ ਤਰਦੀਦ ਵੀ ਛਾਪ ਦਿੰਦੇ, ਪਰ ਇੱਕ ਵਾਰੀ ਅਗਲੇ ਦਾ ਹੁਲੀਆ ਵਿਗਾੜ ਦਿੰਦੇ। ਪਹਿਲੋਂ ਤੇ ਖਾਲਿਦ ਤੇ ਉਹਦੇ ਸੰਗੀ ਸਾਥੀ ਵਜ਼ਾਤਾਂ ਤਰਦੀਦਾਂ ਛਾਪਦੇ ਛਪਵਾਉਂਦੇ ਰਹੇ, ਪਰ ਫੇਰ ਪਾਣੀ ਸਿਰੋਂ ਟੱਪ ਗਿਆ ਤੇ ਉਹਨਾਂ ਬਾਜ਼ੇ ਅਖਬਾਰਾਂ ਰਿਸਾਲਿਆਂ ਨੂੰ ਕਾਨੂੰਨੀ ਨੋਟਿਸ ਵੀ ਦਿੱਤੇ, ਸਗੋਂ 2-1 ਨੂੰ ਹਤਕ ਇੱਜ਼ਤ ਦੇ ਮੁਕੱਦਮੇ ਵਿੱਚ ਵੀ ਘਸੀਟਿਆ। ਪਰ ਇੰਝ ਜਾਪਦਾ ਜਿਵੇਂ ਉਹਨਾਂ ਦਾ ਦੀਨ, ਇਮਾਨ, ਇਸ਼ਤਿਹਾਰ ਤੇ ਪੈਸਾ ਨੇ। ਇੱਕ ਦਿਨ ਖਾਲਿਦ ਆਪਣੇ ਘਰ ਵਾਲੇ ਦਫ਼ਤਰ ਵਿੱਚ ਬੈਠਾ ਕਿਸੇ ਮੁਕੱਦਮੇ ਦੀ ਤਿਆਰੀ ਕਰਦਾ ਪਿਆ ਸੀ ਕਿ ਇੱਕ ਜਵਾਨ ਜਿਹਾ ਅਖਬਾਰ ਨਵੀਸ ਆਇਆ। ਉਹਨੇ ਆਪਣੇ ਅਖਬਾਰ ਦਾ ਕਾਰਡ ਦਿੱਤਾ ਤੇ ਆਖਿਆ ਉਹ ਉਹਨਾਂ ਦਾ ਇੰਟਰਵਿਊ ਕਰਨਾ ਚਾਹੁੰਦਾ ਹੈ। ਉਸ ਅਖਬਾਰ ਵਿੱਚ ਖਾਲਿਦ ਦੇ ਖਿਲਾਫ ਕਈ ਮਜ਼ਮੂਨ ਤੇ ਖਬਰਾਂ ਛਪ ਚੁੱਕੀਆਂ ਸਨ। ਉਹਨੇ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਨੌਜਵਾਨ ਜਿਹਦਾ ਨਾਂ ਜਮੀਲ ਅਹਿਮਦ ਸੀ ਆਖਣ ਲੱਗਾ, ਮੈਂ ਤੁਹਾਡੇ 1-2 ਮਜ਼ਮੂਨ ਲਾਹੌਰ ਦੇ ਅਖਬਾਰਾਂ ਵਿੱਚ ਪੜ੍ਹੇ ਨੇ। ਮੈਂ ਜ਼ਾਤੀ ਤੌਰ ਉੱਤੇ ਤੁਹਾਡੀ ਸੋਚ ਤੇ ਤੁਹਾਡੇ ਖਿਆਲਾਂ ਦੀ ਕਦਰ ਕਰਨਾ। ਮੈਂ ਅਖਬਾਰ ਦੇ ਮਾਲਕਾਂ ਕੋਲੋਂ ਬੜੀ ਮੁਸ਼ਕਲ ਨਾਲ ਤੁਹਾਡਾ ਇੰਟਰਵਿਊ ਛਾਪਣ ਦੀ ਇਜਾਜ਼ਤ ਲਈ ਹੈ। ਅਖਬਾਰ ਵਿੱਚ ਜੋ ਕੁਝ ਛਪਦਾ ਰਹਿੰਦਾ ਹੈ ਉਹ ਮੇਰੇ ਵੱਸੋਂ ਬਾਹਰ ਹੈ, ਪਰ ਮੈਂ ਤੁਹਾਡਾ ਇੰਟਰਵਿਊ ਪੂਰੇ ਦਾ ਪੂਰਾ ਤੇ ਬਿਹਤਰ ਤੋਂ ਬਿਹਤਰ ਤਰੀਕੇ ਨਾਲ ਛਪਵਾਵਾਂਗਾ, ਕਿਉਂ ਜੇ ਮੈਂ ਇਹ ਸਮਝਣਾ ਤੁਹਾਡੀਆਂ ਗੱਲਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੀਕ ਅਪਣਨੀਆਂ ਚਾਹੀਦੀਆਂ ਨੇ। ਅਖੀਰ ਖਾਲਿਦ ਰਾਜ਼ੀ ਹੋ ਗਿਆ ਤੇ ਉਹਨੂੰ ਦੂਜੇ ਦਿਨ 5 ਵਜੇ ਸ਼ਾਮ ਦਾ ਵਕਤ ਦੇ ਦਿੱਤਾ। ਦੂਜੇ ਦਿਨ ਜਮੀਲ ਅਹਿਮਦ 5 ਵਜੇ ਆ ਗਿਆ। ਉਹਦੇ ਨਾਲ ਫੋਟੋਗ੍ਰਾਫਰ ਵੀ ਸੀ। ਇੰਟਰਵਿਊ ਸ਼ੁਰੂ ਹੋ ਗਿਆ। ਸਲੀਮ ਇੱਕ ਪਾਸੇ ਬਹਿ ਕੇ ਸੁਣਦਾ ਰਿਹਾ। ਪਹਿਲੋਂ ਉਹਨੇ ਸਾਰੇ ਕਵਾਇਫ ਪੁੱਛੇ, ਮੁੱਢਲੀ ਤਾਲੀਮ, ਖਾਨਦਾਨੀ ਪਿਛੋਕੜ, ਨਿੱਕਿਆਂ ਹੁੰਦਿਆਂ ਦੇ ਸ਼ੌਕ, ਕਾਨੂੰਨ ਦੀ ਤਾਲੀਮ ਵੇਲੇ ਦੀਆਂ ਦਿਲਚਸਪੀਆਂ ਤੇ ਵਕਾਲਤ ਦੇ ਪੇਸ਼ੇ ਤੇ ਉਹਦੀ ਜ਼ਿੰਦਗੀ ਦੇ ਯਾਦ ਰੱਖਣ ਵਾਲੇ ਮੁਕੱਦਮਿਆਂ ਤੇ ਕਾਮਯਾਬੀਆਂ ਬਾਰੇ ਕਈ ਸਵਾਲ ਪੁੱਛੇ। ਕੁਝ ਗੱਲਾਂ ਸ਼ਹਿਰ ਦੇ ਮਕਾਮੀ ਮਸਲੇ ਮਸਾਇਲ ਤੇ ਮਕਾਮੀ ਲੀਡਰਾਂ ਬਾਰੇ ਹੋਈਆਂ। ਅਖੀਰ ਉਹ ਹੌਲੀ ਹੌਲੀ ਕੌਮੀ ਤੇ ਮੁਲਕੀ ਸਿਆਸਤ ਬਾਰੇ ਸਵਾਲ ਕਰਨ ਲੱਗ ਪਿਆ। ਉਹਨੇ ਪੁੱਛਿਆ, ਸਾਡਾ ਮੁਲਕ ਇੱਕ ਇਸਲਾਮੀ ਮੁਲਕ ਹੈ, ਇਸਲਾਮ ਦੇ ਨਾਂ ਉੱਤੇ ਕਾਇਮ ਹੋਇਆ ਹੈ, ਪਰ ਤੁਸੀਂ ਇੱਥੇ ਮਗਰਬੀ ਤਰਜ਼ ਦੀ ਜਮਹੂਰੀਅਤ ਦੇ ਹੱਕ ਵਿੱਚ ਹੋ, ਜਦੋਂ ਕਿ ਤੁਸੀਂ ਇਹ ਵੀ ਮੰਨਦੇ ਹੋ ਕਿ ਸਾਡੇ ਮੁਲਕ ਵਿੱਚ ਅਨਪੜ੍ਹਤਾ ਤੇ ਮੁਆਸ਼ੀ ਮਜਬੂਰੀਆਂ ਪਾਰੋਂ ਵੋਟਰ ਆਪਣੀ ਰਾਏ ਦੇਣ ਵਿੱਚ ਆਜ਼ਾਦ ਨਹੀਂ। ਅਸੈਂਬਲੀਆਂ ਵਿੱਚ ਅਖੀਰ ਉਹਨਾਂ ਹੀ ਚੌਧਰੀਆਂ, ਮਲਕਾਂ, ਖਾਨਾ ਜਾਗੀਰਦਾਰਾਂ, ਵਡੇਰਿਆਂ ਤੇ ਸਰਮਾਇਆਦਾਰਾਂ ਅਪੜਨਾ ਹੁੰਦਾ ਹੈ ਜਿਹੜੇ ਕਿਸੇ ਨਾ ਕਿਸੇ ਸ਼ਕਲ ਵਿੱਚ ਅੱਗੇ ਹੀ ਇਸ ਮੁਲਕ ਉੱਤੇ ਹਕੂਮਤ ਕਰਦੇ ਆ ਰਹੇ ਨੇ। ਖਾਲਿਦ ਆਖਿਆ, ਉਹਦੇ ਵਿੱਚ ਕੋਈ ਸ਼ੱਕ ਨਹੀਂ ਭਈ ਇਸਲਾਮ ਭਾਈਚਾਰੇ, ਅਦਲੋ ਇਨਸਾਫ ਤੇ ਸਲਾਮਤੀ ਦਾ ਦੀਨ ਹੈ ਤੇ ਮਸਾਵਾਤ ਦਾ ਦਰਸ ਦਿੰਦਾ ਹੈ। ਮੈਂ ਇਹ ਵੀ ਸਮਝਣਾ ਭਈ ਆਲਮੀ ਇਸਤਹਿਸਾਲੀ ਕੁਵਤਾਂ ਦੀਆਂ ਸਾਜ਼ਿਸ਼ਾਂ ਦਾ ਮੁਕਾਬਲਾ ਸਿਰਫ ਇਸਲਾਮ ਹੀ ਕਰ ਸਕਦਾ ਹੈ, ਕਿਉਂ ਜੇ ਸੋਸ਼ਲਿਜ਼ਮ ਜਾਂ ਕਮਿਊਨਿਜ਼ਮ ਆਪਣੇ ਅੰਦਰ ਦੇ ਜਬਰ ਪਾਰੋਂ ਇਹ ਜੰਗ ਹਾਰ ਚੁੱਕਿਆ ਹੈ। ਪਰ ਅਜਿਹਾ ਇਸਲਾਮ ਜਿਹਦੀ ਨੀਂਹ ਨਹੀਂ ਉਸਾਰੀ ਵੀ ਇਜਤਿਹਾਦ ਨਾਲ ਹੋਈ ਹੋਵੇ ਤੇ ਜਿਹਦੇ ਵਿੱਚ ਸੱਚੀ ਜਮਹੂਰੀਅਤ, ਇੱਜ਼ਤ ਨਫਸ, ਇਸਾਰ ਤੇ ਮਸਾਵਾਤ ਹੋਵੇ, ਇੱਕ ਅਜਿਹਾ ਨਿਜ਼ਾਮ ਜਿਹਦੇ ਵਿੱਚ ਕੋਈ ਤਬਕਾਤੀ ਵੰਡ, ਫਿਰਕਾ ਵਰਾਨਾ ਤਾਸਬ, ਜ਼ਾਤ ਪਾਤ ਤੇ ਊਚ ਨੀਚ ਨਾ ਹੋਵੇ। ਪਰ ਅਸਲ ਮੁਸ਼ਕਿਲ ਇਹ ਹੈ ਭਈ ਆਲਮੀ ਇਸਤਹਿਸਾਲੀ ਤਾਕਤਾਂ ਸਾਡੇ ਕੋਲੋਂ ਗੈਰਤ, ਹੁਰੀਅਤ, ਅਕਲ, ਤਦੱਬਰ ਤੇ ਇਲਮ ਦੀਆਂ ਸਲਾਹੀਅਤਾਂ ਖੋਹ ਲਈਆਂ ਤੇ ਅਹਿਯਾਏ ਇਸਲਾਮ ਦੀਆਂ ਰਾਹਾਂ ਡੱਕ ਦਿੱਤੀਆਂ ਨੇ। ਉੱਪਰੋਂ ਸਾਡੇ ਬਹੁਤੇ ਆਲਮ ਤੇ ਦੀਨੀ ਰਹਿਨੁਮਾ ਘੱਟ ਪੜ੍ਹੇ ਲਿਖੇ ਜਾਂ ਜਦੀਦ ਅਲੂਮ ਤੋਂ ਨਾਵਾਕਫ ਤੇ ਤੰਗ ਨਜ਼ਰ ਨੇ। ਮੁਆਸ਼ੀਆਤ, ਇਕਤਸਾਦੀਆਤ, ਨਫਸੀਆਤ, ਸਾਇੰਸ ਤੇ ਦੂਜੇ ਇਲਮਾਂ ਤੇ ਫਲਸਫੇ ਤੋਂ ਵਾਂਝੇ।
ਮਜ਼ਹਬੀ ਜਲਸਿਆਂ ਤੇ ਮਸੀਤਾਂ ਦੇ ਖੁਤਬਿਆਂ ਵਿੱਚ ਜਿੱਥੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਗੈਰ ਅਕਲੀ ਤੇ ਬੇਖਬਰੀ ਦੀ ਗੱਲ ਕਰਨ ਤੋਂ ਕੋਈ ਰੋਕਦਾ ਟੋਕਦਾ ਨਹੀਂ। ਉਹ ਹਰ ਤਰ੍ਹਾਂ ਦੀਆਂ ਸੱਚੀਆਂ ਝੂਠੀਆਂ ਹਕਾਇਤਾਂ ਰਵਾਇਤਾਂ ਸੁਣਾ ਕੇ ਆਪਣੇ ਆਪ ਨੂੰ ਅਕਲੇ ਕੁੱਲ ਸਮਝਣ ਲੱਗ ਪੈਂਦੇ ਨੇ। ਤੇ ਜਦੋਂ ਤਰੱਕੀ ਯਾਫਤਾ ਕੌਮਾਂ ਚੰਨ ਉੱਤੇ ਅੱਪੜ ਕੇ ਸਾਇੰਸੀ ਤੇ ਤਹਿਕੀਕੀ ਪੱਧਰਾਂ 'ਤੇ ਇੱਕ ਵੱਡੀ ਛਾਲ ਮਾਰ ਰਹੀਆਂ ਹੁੰਦੀਆਂ ਨੇ, ਉਹ ਉਹਦੇ ਖਿਲਾਫ ਫਤਵੇ ਦੇ ਰਹੇ ਹੁੰਦੇ ਨੇ। ਇਸ ਲਈ ਜਦੋਂ ਤੀਕ ਮਜ਼ਹਬੀ ਆਲਮਾਂ ਤੇ ਰਹਿਨੁਮਾਵਾਂ ਦਾ ਇਲਮ ਤੇ ਮੁਤਾਲਿਆ ਆਪਣੇ ਅਹਿਦ ਦੇ ਨਾਲ ਨਹੀਂ ਜੁੜਦਾ ਤੇ ਉਹ ਇਜਤਿਹਾਦ ਦੀ ਰਾਹ ਦੇ ਰੋੜੇ ਨਹੀਂ ਹਟਾਉਂਦੇ, ਇਸਲਾਮ ਤੇ ਅਜੋਕੇ ਜ਼ਹਿਨ ਦਾ ਫਾਸਲਾ ਘਟ ਨਹੀਂ ਸਕਦਾ। ਤੇ ਜਦੋਂ ਤੀਕ ਇਸਲਾਮ ਦੇ ਸਾਰੇ ਅਹਕਾਮਾਤ ਉੱਤੇ ਅਮਲ ਨਹੀਂ ਕੀਤਾ ਜਾ ਸਕਦਾ, ਉਦੋਂ ਤੱਕ ਇਸਲਾਮੀ ਨਿਜ਼ਾਮ ਸਹੀ ਮਾਨਿਆਂ ਵਿੱਚ ਲਾਗੂ ਨਹੀਂ ਹੋ ਸਕਦਾ। ਮਿਸਾਲ ਦੇ ਤੌਰ 'ਤੇ ਹਕੂਕੁਲ ਇਬਾਦ ਪੂਰੇ ਨਾ ਕੀਤੇ ਜਾਣ, ਦੌਲਤ, ਜ਼ਰਾਏ ਪੈਦਾਵਾਰ ਤੇ ਜ਼ਮੀਨਾਂ ਨੂੰ ਮਸਾਵਾਤ ਦੇ ਅਸੂਲ ਉੱਤੇ ਵੰਡਣ ਦੀ ਗੱਲ ਨਾ ਕੀਤੀ ਜਾਏ, ਤੇ ਇਹ ਅੱਲਾ ਦੇ ਦੀਨ ਦੀ ਨਹੀਂ ਸਿਆਸਤ ਦੇ ਦੀਨ ਨੂੰ ਅੱਗੇ ਵਧਾਉਣ ਵਾਲੀ ਗੱਲ ਹੈ। ਮਜ਼ਹਬ ਨੂੰ ਆਪਣਾ ਇਕਦਾਰ ਕਾਇਮ ਰੱਖਣ ਲਈ ਜਾਂ ਅਮਰੀਅਤ ਨੂੰ ਇਸਤਹਿਕਾਮ ਦੇਣ ਲਈ ਵਰਤਿਆ ਜਾਂਦਾ ਹੈ। ਜਮੀਲ ਆਖਿਆ, ਤੁਸੀਂ ਅਕਲ, ਇਲਮ ਤੇ ਮੰਤਕ ਉੱਤੇ ਬੜਾ ਜ਼ੋਰ ਦਿੰਦੇ ਹੋ, ਪਰ ਅਕੀਦਾ ਤੇ ਕਿਸੇ ਮੰਤਕ ਜਾਂ ਦਲੀਲ ਨੂੰ ਨਹੀਂ ਮੰਨਦਾ। ਖਾਲਦ ਆਖਿਆ, ਇਹ ਅਸਲ ਖਰਾਬੀ ਏ। ਅੱਲਾਹ ਤਾਲਾ ਨੇ ਆਦਮ ਨੂੰ ਦੁਨੀਆ ਦੀ ਖਿਲਾਫਤ ਇਸ ਲਈ ਦਿੱਤੀ ਭਈ ਉਹ ਸਾਰੀ ਮਖਲੂਕਾਤ ਕੋਲੋਂ ਜ਼ਿਆਦਾ ਅਕਲ ਤੋਂ ਕੰਮ ਲੈਣ ਵਾਲੀ ਮਖਲੂਕ ਸੀ। ਅਕਲ ਤੇ ਦਾਨਿਸ਼ ਅੱਲਾਹ ਤਾਲਾ ਦਾ ਬਹੁਤ ਵੱਡਾ ਇਨਾਮ ਸੀ ਜਿਹੜਾ ਇਨਸਾਨ ਨੂੰ ਬਖਸ਼ਿਆ ਗਿਆ, ਪਰ ਇਸ ਨੂੰ ਜ਼ਰਾਤੀ ਦੌਰ ਵਿੱਚ ਅਕੀਦੇ ਦਾ ਗੁਲਾਮ ਬਣਾ ਦਿੱਤਾ ਗਿਆ। ਜਮੀਲ ਆਖਿਆ, ਮਜ਼ਹਬ ਤੇ ਅਕੀਦੇ ਵਿੱਚ ਭਾਵੇਂ ਕਿੰਨੀਆਂ ਭੁੱਲਾਂ, ਗੈਰ ਅਕਲੀ ਤੇ ਗੈਰ ਮੰਤਕੀ ਗੱਲਾਂ ਸ਼ਾਮਲ ਹੋ ਗਈਆਂ ਹੋਣ, ਪਰ ਲੋਕੀ ਉਹਨਾਂ ਨੂੰ ਛੱਡਣ ਲਈ ਕਦੀ ਤਿਆਰ ਨਹੀਂ ਹੁੰਦੇ। ਇਹ ਗੱਲ ਠੀਕ ਹੈ, ਖਾਲਦ ਆਖਿਆ। ਫਰਸੂਦਾ ਅਕੀਦਿਆਂ ਤੇ ਰਲੇ ਵਾਲੀਆਂ ਗੱਲਾਂ ਦਾ ਜਾਦੂ ਤੋੜਨਾ ਸੌਖਾ ਨਹੀਂ, ਪਰ ਕੋਸ਼ਿਸ਼ ਤੇ ਕੀਤੀ ਜਾਣੀ ਚਾਹੀਦੀ ਹੈ ਨਾ। ਆਮ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਮਜ਼ਹਬ ਦਾ ਮਹਿਵਰ ਇਬਾਦਤਾਂ ਤੇ ਸਜ਼ਾਵਾਂ ਨੇ। ਇਹ ਸਮਝਣ ਦੀ ਬੜੀ ਲੋੜ ਹੈ ਕਿ ਮਜ਼ਹਬ ਦਾ ਅਸਲ ਮਹਿਵਰ ਅਮਨ, ਇਨਸਾਫ ਤੇ ਇਨਸਾਨਾਂ ਦੀ ਭਲਾਈ ਹੈ। ਜਿਹੜੀਆਂ ਕੌਮਾਂ ਇਹ ਗੱਲ ਸਮਝ ਲਈ ਭਈ ਇਸ ਦੁਨੀਆ ਨੂੰ ਜੰਨਤ ਬਣਾਉਣਾ ਚਾਹੀਦਾ ਹੈ, ਉਹਨਾਂ ਵਿੱਚ ਤੇ ਅਗਲੇ ਜਹਾਨ ਦੀ ਜੰਨਤ ਲਈ ਇਬਾਦਤਾਂ ਕਰਨ ਵਾਲਿਆਂ ਵਿੱਚ ਬੜਾ ਫਰਕ ਹੈ। ਐਸੇ ਫਰਕ ਪਾਰੋਂ ਅਸੀਂ ਪਿੱਛੇ ਰਹਿ ਗਏ ਤੇ ਉਹਨਾਂ ਇਸ ਦੁਨੀਆ ਦੀ ਹੁਕਮਰਾਨੀ ਸੰਭਾਲ ਲਈ। ਫੌਜੀ, ਆਮਰ, ਜਾਗੀਰਦਾਰ, ਨੌਕਰਸ਼ਾਹੀ ਤੇ ਸਾਡੇ ਬਹੁਤੇ ਲੀਡਰ ਉਹਨਾਂ ਦੀਆਂ ਕਠਪੁਤਲੀਆਂ ਨੇ। ਉਹਨਾਂ ਦੀਆਂ ਡੋਰੀਆਂ ਇਸਤਹਿਸਾਲੀ ਤੇ ਵਪਾਰੀ ਕੁਵਤਾਂ ਦੇ ਹੱਥ ਵਿੱਚ ਨੇ। ਦੀਨ ਇਸਲਾਮ ਦੀ ਮਕਬੂਲੀਅਤ ਤੇ ਅਜ਼ਮਤ ਦਾ ਅਸਲ ਸਬਬ ਅਦਲ ਦਾ ਉਹ ਨਿਜ਼ਾਮ ਸੀ ਜਿਹਨੂੰ ਇਸਲਾਮ ਤੋਂ ਪਹਿਲਾਂ ਦੇ ਲੋਕੀ ਤਰਸੇ ਹੋਏ ਸਨ। ਇਸਲਾਮ ਔਰਤਾਂ, ਬੱਚਿਆਂ, ਕਮਜ਼ੋਰਾਂ ਤੇ ਗੁਲਾਮਾਂ ਨੂੰ ਜੀਉਣ ਦਾ ਹੱਕ ਦਿੱਤਾ। ਇਸਲਾਮ ਤੋਂ ਪਹਿਲਾਂ ਇਹਦੇ ਨਾਲੋਂ ਚੰਗਾ ਕੋਈ ਕਾਨੂੰਨ ਬਣਿਆ ਨਾ ਉਹਦੇ ਉੱਤੇ ਅਮਲ ਹੋਇਆ, ਪਰ ਪਿੱਛੋਂ ਆ ਕੇ ਮਜ਼ਹਬ ਦੀ ਸ਼ਕਲ ਵਿਗਾੜ ਦਿੱਤੀ ਗਈ। ਹੁਣ ਕੀ ਹੋਣਾ ਚਾਹੀਦਾ? ਜਮੀਲ ਪੁੱਛਿਆ। ਸੰਤੀ ਮੁਲਕਾਂ ਦੇ ਇਸਤਹਿਸਾਲ ਤੋਂ ਬਚਣ ਲਈ ਸਾਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਸਾਇੰਸੀ ਤੇ ਟੈਕਨੀਕਲ ਇਲਮਾਂ ਦੀ ਵਕਫੀ ਹਾਸਲ ਕਰਨੀ ਚਾਹੀਦੀ ਹੈ। ਸਨਅਤਾਂ ਲਾਣੀਆਂ ਚਾਹੀਦੀਆਂ ਨੇ ਤੇ ਖੁਦ ਕਫੀਲ ਬਣਨਾ ਚਾਹੀਦਾ ਹੈ। ਵੱਡੀਆਂ ਤਾਕਤਾਂ ਚਾਹੁੰਦੀਆਂ ਨੇ ਅਸੀਂ ਮਜ਼ਹਬੀ ਮਸਲਿਆਂ ਤੇ ਫਿਰਕਾ ਵਰਾਨਾ ਝਗੜਿਆਂ ਵਿੱਚ ਫਸੇ ਰਹੀਏ। ਸਾਨੂੰ ਬਸੀਰਤ ਤੇ ਦਾਨਿਸ਼ ਦਾ ਸਬੂਤ ਦੇਣਾ ਚਾਹੀਦਾ ਹੈ। ਮਜ਼ਹਬ ਨੂੰ ਆਪਣੇ ਅਕੀਦੇ, ਸ਼ਨਾਖਤ ਤੇ ਆਖਰਤ ਲਈ ਆਪਣੇ ਦਿਲ ਵਿੱਚ ਰੱਖਦਿਆਂ ਹੋਇਆਂ ਸੱਚਾ ਜਮਹੂਰੀ ਨਿਜ਼ਾਮ ਤੇ ਅਦਲ ਇਨਸਾਫ ਕਾਇਮ ਕਰਨਾ ਚਾਹੀਦਾ ਹੈ। ਪੰਜਾਬ ਤੇ ਪੰਜਾਬੀਆਂ ਬਾਰੇ ਕਈ ਕੌਮੀਅਤਾਂ ਵਿੱਚ ਬੜੀ ਅਣਬੂਤ ਪਾਈ ਜਾਂਦੀ ਰਹੀ, ਹੁਣ ਵੀ ਮੌਜੂਦ ਹੈ। ਇਹਦਾ ਕੀ ਕਾਰਨ ਹੈ? ਜਮੀਲ ਸਵਾਲ ਕੀਤਾ। ਇੱਕ ਸਬਬ ਤੇ ਇਹ ਖਾਲਦ ਆਖਿਆ ਵੀ ਪੰਜਾਬ ਦੇ ਜਾਗੀਰਦਾਰ ਹਮੇਸ਼ਾ ਜੋੜਾਂ ਤੋੜਾਂ ਤੇ ਸਾਜ਼ਿਸ਼ਾਂ ਨਾਲ ਇਕਤਦਾਰ ਨੇੜੇ ਰਹੇ। ਦੂਜੀ ਇਹ ਬਈ ਫੌਜੀ ਅਮਰਾਂ ਦਿਆਂ ਜ਼ੁਲਮਾਂ, ਇਕਤਦਾਰ ਪ੍ਰਸਤੀ ਤੇ ਵਧੀਕਾਂ ਲਈ ਫੌਜ ਨੂੰ ਜ਼ਿੰਮੇਦਾਰ ਸਮਝਿਆ ਜਾਂਦਾ ਰਿਹਾ, ਜਿਹਦੇ ਵਿੱਚ ਪੰਜਾਬੀਆਂ ਦੀ ਤਾਦਾਦ ਹਮੇਸ਼ਾ ਬਹੁਤੀ ਹੁੰਦੀ ਸੀ। ਪੰਜਾਬੀ ਜਾਗੀਰਦਾਰ ਤੇ ਲੀਡਰ ਬਹੁਤੇ ਮੌਕਾ ਪ੍ਰਸਤ ਕਿਉਂ ਸਮਝੇ ਜਾਂਦੇ ਨੇ? ਉਹਨਾਂ ਦਾ ਮਜ਼ਾਜ ਇਸ ਤਰ੍ਹਾਂ ਦਾ ਕਿਉਂ ਹੈ? ਪੰਜਾਬ ਦੀ ਮੁਆਸ਼ਰਤੀ ਤੇ ਸਿਆਸੀ ਤਾਰੀਖ ਬੜੀ ਅਜੀਬ ਤਰ੍ਹਾਂ ਦੀ ਹੈ। ਮੈਂ ਉਹਦੇ ਮੁਸਤਕਬਿਲ ਤੋਂ ਮਾਯੂਸ ਨਹੀਂ ਹਾਂ, ਪਰ ਉਹਦੇ ਪਿਛੋਕੜ ਉੱਤੇ ਜਾਤੀ ਪਾਉਂਦਿਆਂ ਬੜੀ ਮਾਯੂਸੀ ਕਰਨ ਵਾਲੀ ਸੂਰਤ ਹਾਲ ਦਿਸਦੀ ਹੈ। ਪੰਜਾਂ ਦਰਿਆਵਾਂ ਦੀ ਇਹ ਸਰਜ਼ਮੀਨ ਬੜੀ ਖੂਬਸੂਰਤ, ਜ਼ਰਖੇਜ਼ ਤੇ ਸ਼ਾਦਾਬ ਇਲਾਕਾ ਹੈ। ਜ਼ਿਆਦਾਤਰ ਇਲਾਕਾ ਮੈਦਾਨੀ ਹੈ, ਜਿਹਦੇ ਪਾਰੋਂ ਇਹ ਹਮੇਸ਼ਾ ਤੋਂ ਗੈਰ ਮੁਲਕੀ ਹਮਲਾ ਆਵਰਾਂ ਤੇ ਦਾੜਵੀਆਂ ਦੀ ਘੋੜ ਦੌੜ ਦਾ ਮੈਦਾਨ ਤੇ ਗੁਜ਼ਰਗਾਹ ਦਾ ਕੰਮ ਦਿੰਦਾ ਰਿਹਾ। ਬੇਸ਼ੁਮਾਰ ਮੁਲਕਾਂ ਤੇ ਕੌਮਾਂ ਵੱਖਰੇ ਵੱਖਰੇ ਵੇਲਿਆਂ ਵਿੱਚ ਇੱਥੇ ਚੜ੍ਹਾਈ ਕੀਤੀ ਤੇ ਲੁੱਟਮਾਰੀ ਕਰਦੇ ਰਹੇ।
ਜਿਹਦਾ ਜਦੋਂ ਜੀ ਕਰਦਾ ਪੰਜਾਬ ਉੱਤੇ ਹਮਲਾ ਕਰ ਦਿੰਦਾ। ਕਿਸੇ ਨੂੰ ਥੋੜ੍ਹੀ ਬਹੁਤੀ ਰੋਕ ਟੋਕ ਹੁੰਦੀ, ਨਹੀਂ ਤੇ ਬਹੁਤੇ ਬੜੇ ਸੌਖੇ ਤਰੀਕੇ ਨਾਲ ਆਉਂਦੇ ਜਾਂਦੇ। ਪੰਜਾਬ ਦੀ ਤਾਰੀਖ ਦਾ ਮੁਤਾਲਿਆ ਕਰਦਿਆਂ ਕੁਝ ਸਤਰਾਂ ਪਿੱਛੋਂ ਇੱਕ ਨਵੇਂ ਹਮਲਾਵਰ ਨਾਲ ਮੁਲਾਕਾਤ ਹੁੰਦੀ ਏ। ਅਜੇ ਇੱਕ ਮੁਸ਼ਕਲ ਨਾਲ ਲੁੱਟਮਾਰੀ ਕਰਕੇ ਪਰਤਿਆ ਹੁੰਦਾ ਏ ਕਿ ਦੂਜਾ ਆ ਜਾਂਦਾ ਏ ਤੇ ਕਬਜ਼ਾ ਕਰ ਲੈਂਦਾ ਏ। ਇਸ ਤਰ੍ਹਾਂ ਇੱਥੇ ਰੰਗ ਰੰਗ ਦੇ ਲੋਕੀ ਆ ਕੇ ਆਬਾਦ ਹੁੰਦੇ ਰਹੇ ਤੇ ਕਈ ਕਿਸਮਾਂ ਦੀਆਂ ਜ਼ੁਬਾਨਾਂ ਤੇ ਤਹਿਜ਼ੀਬਾਂ ਦੀ ਖਿਚੜੀ ਪੱਕਦੀ ਰਹੀ। ਇਹਨਾਂ ਲੋਕਾਂ ਦਾ ਨਸਲੀ, ਸਿਆਸੀ ਜਾਂ ਤਹਿਜ਼ੀਬੀ ਤਾਲੁਕ ਦੂਜੇ ਮੁਆਸ਼ਰਿਆਂ ਨਾਲ ਹੁੰਦਾ ਸੀ। ਇਸ ਲਈ ਉਹ ਇਸ ਸਰਜ਼ਮੀਨ ਨਾਲ ਪਿਆਰ ਕਰਨ ਦੀ ਥਾਂ ਗੈਰ ਮੁਲਕੀ ਹਮਲਾਵਰਾਂ ਨੂੰ ਜੀ ਆਇਆਂ ਨੂੰ ਆਖਦੇ। ਆਪਣੇ ਆਪਣੇ ਵੇਲੇ ਵਿੱਚ ਦਰਾਵੜ, ਆਰੀਆ, ਯੂਨਾਨੀ, ਇਰਾਨੀ, ਚੁਗਤਾਈ, ਅਫਗਾਨੀ, ਤੁਰਕੀ, ਗਜ਼ਨਵੀ ਤੇ ਬਰਤਾਨਵੀ ਲਸ਼ਕਰ ਲੈ ਕੇ ਆਉਂਦੇ ਤੇ ਇਸ ਖਿੱਤੇ ਨੂੰ ਮਧੋਲਦੇ ਰਹੇ। ਤੇ ਇਹ ਸਿਲਸਿਲਾ ਬਾਦਸ਼ਾਹਾਂ ਜਾਂ ਫੌਜੀ ਸਰਦਾਰਾਂ ਤੀਕ ਮਹਿਦੂਦ ਨਹੀਂ ਸੀ। ਇਸ ਇਲਾਕੇ ਨੂੰ ਤੇ ਡਾਕੂ, ਗਡਰੀਏ ਤੇ ਗੁਲਾਮਾਂ ਦੇ ਗੁਲਾਮ ਵੀ ਫਤਹ ਕਰ ਲੈਂਦੇ ਤੇ ਆਪਣੀਆਂ ਹਕੂਮਤਾਂ ਕਾਇਮ ਕਰ ਲੈਂਦੇ। ਸਗੋਂ ਬਹੁਤਾ ਚਿਰ ਕੋਈ ਹਮਲਾਵਰ ਨਾ ਹੁੰਦਾ ਤੇ ਇੱਥੇ ਦੇ ਲੋਕੀ ਉਹਨੂੰ ਆਪ ਸੱਦਾ ਦੇ ਗਲਦੇ ਪਈ ਆ ਕੇ ਹਮਲਾ ਕਰ ਤੇ ਸਾਨੂੰ ਆਪਣੀ ਰਿਆਇਆ ਵਿੱਚ ਸ਼ਾਮਲ ਹੋਣ ਦਾ ਸ਼ਰਫ ਬਖਸ਼। ਇਸ ਖਿੱਤੇ ਵਿੱਚ ਇੱਥੋਂ ਦੇ ਆਪਣੇ ਲੋਕਾਂ ਦੀ ਹਕੂਮਤ ਬਹੁਤ ਘੱਟ ਰਹੀ। ਮਹਿਕੂਮੀਅਤ ਉਹਨਾਂ ਦੇ ਮਜ਼ਾਜ ਦਾ ਹਿੱਸਾ ਬਣ ਗਈ ਤੇ ਜਦੋਂ ਕਦੀ ਉਹਨਾਂ ਦੀ ਆਪਣੀ ਹਕੂਮਤ ਬਣੀ ਵੀ ਤੇ ਉਹ ਸਿੱਖਾਸ਼ਾਹੀ ਨਿਕਲੀ। ਰਣਜੀਤ ਸਿੰਘ ਬੜਾ ਜ਼ਬਰਦਸਤ ਤੇ ਸਿਆਣਾ ਮਹਾਰਾਜਾ ਸੀ, ਪਰ ਉਹਦੇ ਪਿੱਛੋਂ ਆਉਣ ਵਾਲਿਆਂ ਇੱਕ ਦੂਜੇ ਦੀ ਉਹ ਖੇ ਪੱਟੀ ਭਈ ਅਖੀਰ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਵਿੱਚ ਕਈ ਵਾਰੀ ਇੰਜ ਹੋਇਆ ਭਈ ਹਿੰਦੁਸਤਾਨ ਵਿੱਚ ਬਰਤਾਨਵੀ ਇਕਤਦਾਰ ਨੂੰ ਖਤਰਾ ਦਰਪੇਸ਼ ਹੋ ਗਿਆ, ਪਰ ਪੰਜਾਬੀਆਂ ਆਪਣੀ ਰੀਤ ਮੁਤਾਬਕ ਕੁਝ ਗੈਰ ਪੰਜਾਬੀ ਗੱਦਾਰਾਂ ਦੀਆਂ ਖਿਦਮਾਤ ਕਿਰਾਏ ਉੱਤੇ ਲੈ ਲਈਆਂ ਤਾਂ ਜੇ ਪੰਜਾਬੀ ਫੌਜ ਦਿੱਲੀ ਉੱਤੇ ਕਬਜ਼ਾ ਨਾ ਕਰ ਸਕੇ। ਜੇ ਇਸ ਖਿੱਤੇ ਦੇ ਲੋਕੀ ਗੱਦਾਰੀ ਦਾ ਫਰਜ਼ ਆਪੂ ਪੂਰਾ ਨਾ ਕਰ ਸਕਦੇ ਤੇ ਦੂਜੇ ਇਲਾਕਿਆਂ ਵਿੱਚੋਂ ਬੰਦੇ ਮੰਗਵਾ ਲੈਂਦੇ। ਪਹਿਲੋਂ ਗੈਰ ਮੁਲਕੀ ਖੁਦ ਆ ਕੇ ਕਬਜ਼ਾ ਕਰਦੇ ਤੇ ਇੱਥੋਂ ਦੀ ਦੌਲਤ ਸਮੇਟ ਲੈ ਜਾਂਦੇ ਸਨ। ਹੁਣ ਆਪਣੇ ਆਪਣੇ ਮੁਲਕਾਂ ਵਿੱਚ ਬੈਠੇ ਹੋਰ ਤਰੀਕੇ ਨਾਲ ਦੌਲਤ ਸਮੇਟਦੇ ਰਹਿੰਦੇ ਨੇ ਤੇ ਸਾਡੇ ਨਾਲ ਉਹ ਸਲੂਕ ਕਰਦੇ ਨੇ ਜਿਹੜਾ ਪਿੰਡ ਵਿੱਚ ਚੌਧਰੀ ਕਮੀਆਂ ਨਾਲ ਕਰਦਾ ਹੈ। ਖਾਲਿਦ ਨੇ ਕੁਝ ਚਿਰ ਲਈ ਸਾਹ ਲਿਆ ਤੇ ਫਿਰ ਆਖਣ ਲੱਗਾ, ਜਮੀਲ ਮੀਆਂ, ਅਸਲ ਗੱਲ ਇਹ ਹੈ ਵੀ ਪੰਜਾਬ ਇੱਕ ਜ਼ਰੀ ਇਲਾਕਾ ਹੈ। ਇੱਥੇ ਦੇ ਆਮ ਲੋਕੀ ਵਾਈ ਬੀਜੀ ਤੇ ਮਾਲ ਮਵੇਸ਼ੀ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਨੇ। ਉਹਨਾਂ ਨੂੰ ਇੰਨੀ ਫੁਰਸਤ ਹੁੰਦੀ ਹੈ ਨਾ ਮੌਕਾ ਮਿਲਦਾ ਹੈ ਉਹ ਸ਼ਹਿਰੀ ਹਕੂਮਤਾਂ ਦੀਆਂ ਸਾਜ਼ਿਸ਼ਾਂ, ਸਿਆਸੀ ਜੋੜ ਤੋੜ ਤੇ ਚੱਕਰਾਂ ਬਾਰੇ ਸੋਚ ਸਕਣ। ਉਂਝ ਵੀ ਹਰ ਹਕੂਮਤ ਦੀ ਕੋਸ਼ਿਸ਼ ਰਹਿੰਦੀ ਭਈ ਆਮ ਲੋਕਾਂ ਨੂੰ ਇਹਨਾਂ ਗੱਲਾਂ ਦਾ ਸ਼ਊਰ ਹਾਸਲ ਨਾ ਹੋਵੇ। ਇਹਦੇ ਲਈ ਉਹਨਾਂ ਜ਼ੁਬਾਨ ਜਾਂ ਬੋਲੀ ਨੂੰ ਵੀ ਹਥਿਆਰ ਦੇ ਤੌਰ ਉੱਤੇ ਵਰਤਿਆ। ਇਸ ਤਰ੍ਹਾਂ ਇਸ ਖਿੱਤੇ ਵਿੱਚ ਹਮੇਸ਼ਾ ਗੈਰ ਮੁਲਕੀ ਜ਼ੁਬਾਨ ਤੇ ਤਹਿਜ਼ੀਬ ਮੁਸੱਲਤ ਰਹੀ ਤੇ ਲੋਕੀ ਆਪਣੀ ਜ਼ਬਾਨ ਛੱਡ ਕੇ ਆਪਣੀਆਂ ਲੋੜਾਂ ਤੇ ਮਜਬੂਰੀਆਂ ਪਾਰੋਂ ਦੂਜੀਆਂ ਜ਼ਬਾਨਾਂ ਤੇ ਬੋਲੀਆਂ ਸਿੱਖਣ ਦੇ ਚੱਕਰ ਵਿੱਚ ਪੈ ਰਹਿੰਦੇ। ਪੇਂਡੂਆਂ ਦੇ ਫਾਰਸੀ ਸਿੱਖਣ ਵਾਲਾ ਕਿੱਸਾ ਤੇ ਤੂੰ ਸੁਣਿਆ ਹੋਵੇਗਾ ਭਈ ਕਿਸ ਤਰ੍ਹਾਂ ਫਾਰਸੀ ਬੋਲਣ ਵਾਲੇ ਸਰਕਾਰੀ ਕਾਰਿੰਦਿਆਂ ਤੋਂ ਬੋਲੀ ਨਾ ਸਮਝਣ ਪਾਰੋਂ ਮਾਰ ਖਾ ਕੇ ਉਹਨਾਂ ਫਾਰਸੀ ਦਾ ਘੜਾ ਮੰਗਵਾਇਆ ਤੇ ਜਦੋਂ ਬੰਦ ਕਮਰੇ ਵਿੱਚ ਸਾਰੇ ਫਾਰਸੀ ਸਿੱਖਣ ਵਾਲੇ ਜਮ੍ਹਾਂ ਹੋ ਗਏ ਤੇ ਘੜੇ ਦਾ ਢੱਕਣ ਖੋਲ੍ਹਿਆ ਗਿਆ ਤੇ ਭੁੱਖੀਆਂ ਮਾਖੀਆਂ ਦੀਆਂ ਮੱਖੀਆਂ ਉਹਨਾਂ ਨੂੰ ਚੰਗੀ ਸਰਫ ਨਾਬ ਸਿਖਾਈ। ਆਬ ਆਬ ਕਰ ਮੋਇਓ ਬੱਚਾ ਫਾਰਸੀਆਂ ਘਰ ਗਾਲੇ, ਐਸੇ ਦੌਰ ਦਾ ਖਾਣ ਹੈ। ਹੋਰ ਤੇ ਹੋਰ ਵਾਰਿਸ ਸ਼ਾਹ ਜੇ ਉੱਚੇ ਸੁੱਚੇ ਸ਼ਾਇਰ ਦੇ ਪੰਜਾਬੀ ਕਿਸੇ ਲਈ ਵੀ ਫਾਰਸੀ ਉਨਵਾਨ ਕਾਇਮ ਕਰਨੇ ਪਏ, ਜਿਵੇਂ ਆਮਦਨ ਹੀਰ ਓ ਰਾਂਝਾ ਦਰ ਖਾਨਾ ਹਜਾਮਾ, ਬੱਤਾ ਬਰਦਨ ਹੀਰ ਨਜ਼ਦ ਰਾਂਝਾ, ਆਮਦਨ ਮੇਲ ਸਿਆਲਾਂ, ਕੁਸ਼ਾਦਨ ਗਾਨਾ ਹੀਰ, ਨਾ ਚਰੀਦਨ ਗਊ ਮੇਸ਼ਾਂ, ਬਜੁਜ਼ ਰਾਂਝਾ ਉਹ ਅਫਸੋਸ ਕਰਦਨ ਚੂਚਕ, ਖੈਰ ਦਾਦਨ ਸੈਤੀ ਰਾਂਝਾ ਬਾ ਗੁੱਸਾਓ, ਸ਼ਿਕਸਤਨ ਕਾਸਾਓ। ਜ਼ੁਬਾਨ ਦੇ ਜ਼ਰੀਏ ਆਲਾ ਜ਼ਹਿਨ ਨੂੰ ਮਰਊਬ ਤੇ ਮੁਤਾਸਰ ਕਰਨ ਦੀ ਤੇ ਉਹਨੂੰ ਅਹਿਸਾਸੇ ਕਮਤਰੀ ਵਿੱਚ ਮੁਬਤਲਾ ਕਰਨ ਦੀ ਇਹ ਇੱਕ ਅਦਨਾ ਜੀ ਮਿਸਾਲ ਹੈ। ਗਾਲਬ ਦੀ ਫਾਰਸੀ ਸ਼ਾਇਰੀ ਦੀ ਮਿਸਾਲ ਵੀ ਇਹੋ ਗੱਲ ਸਾਬਤ ਕਰਦੀ ਹੈ। ਪਰ ਪੰਜਾਬੀ ਦੀ ਖੁਸ਼ਕਿਸਮਤੀ ਪਈ ਇਸ ਦੁਦਕਾਰੀ ਹੋਈ ਜ਼ਬਾਨ ਦਿੱਲੀ ਦਰਬਾਰ ਪੜ੍ਹ ਕੇ ਉਰਦੂ ਨੂੰ ਜਨਮ ਦਿੱਤਾ ਤੇ ਜਦੋਂ ਜਵਾਨ ਹੋ ਕੇ ਇੱਥੇ ਆਈ ਪੰਜਾਬੀਆਂ ਉਹਦਾ ਗੈਰ ਮੁਲਕੀ ਜ਼ਬਾਨ ਵਾਂਗੂ ਨਹੀਂ, ਦੂਰ ਦੇਸ਼ ਵਿੱਚ ਵਿਆਹੀ ਧੀ ਵਾਂਗ ਸਵਾਗਤ ਕੀਤਾ। ਉਹਨਾਂ ਨੂੰ ਪਹਿਲੀ ਵਾਰੀ ਆਪਣੀ ਜ਼ੁਬਾਨ ਤੇ ਅਮੀਰਾਂ ਵਜ਼ੀਰਾਂ ਦੀ ਜ਼ੁਬਾਨ ਵਿੱਚ ਮਮਾਸਲਤ ਨਜ਼ਰ ਆਈ। ਪੰਜਾਬ ਵਿੱਚ ਉਰਦੂ ਦੀ ਮਕਬੂਲੀਅਤ ਦੀ ਇੱਕ ਵਜ੍ਹਾ ਇਹ ਵੀ ਸੀ। ਇੱਕ ਅੰਜਮਨ ਪੰਜਾਬ ਵੀ ਤੇ ਬਣੀ ਜਾਂ ਬਣਾਈ ਗਈ ਸੀ। ਜਮੀਲ ਪੁੱਛਿਆ, ਅੰਗਰੇਜ਼ਾਂ ਦੇ ਵੇਲੇ
ਆਹੋ, ਖਾਲਿਦ ਆਖਿਆ, ਅੰਜਮਨ ਪੰਜਾਬ ਭਾਵੇਂ ਅੰਗਰੇਜ਼ ਹਾਕਮਾਂ ਦੀ ਖਹਿਸ਼ ਤੇ ਇਸ਼ਾਰੇ ਉੱਤੇ ਬਣਾਈ ਗਈ ਸੀ, ਪਰ ਇਸ ਅੰਜਮਨ ਨੇ ਪੰਜਾਬ ਦੇ ਪਛੜੇ ਤੇ ਖਲੋਤੇ ਹੋਏ ਮੁਆਸ਼ਰੇ ਵਿੱਚ ਕੁਝ ਨਵੀਆਂ ਗੱਲਾਂ ਰਾਇਜ ਕਰਵਾਈਆਂ। ਭਾਵੇਂ ਇਸ ਅੰਜਮਨ ਨੇ ਪੰਜਾਬੀ ਜ਼ੁਬਾਨ ਤੇ ਅਦਬ ਬਾਰੇ ਕੋਈ ਵੱਡਾ ਕੰਮ ਨਾ ਕੀਤਾ, ਪਰ ਪੰਜਾਬੀ ਮੁਆਸ਼ਰੇ ਦੀ ਪਸਮਾਂਦਗੀ ਦੂਰ ਕਰਨ ਲਈ ਜ਼ਰੂਰ ਕੋਸ਼ਿਸ਼ਾਂ ਕੀਤੀਆਂ। ਮਸਲਨ ਫਿਰਕਾ ਮੁਖੰਨਸ ਨੂੰ ਜ਼ਬਰਦਸਤੀ ਮੁੰਡਿਆਂ ਤੋਂ ਮੁਖੰਨਸ ਬਣਾਉਣ ਤੋਂ ਰੋਕਣਾ, ਜ਼ਨਾਨੀਆਂ ਲਈ ਰੇਲ ਗੱਡੀਆਂ ਵਿੱਚ ਵੱਖਰੇ ਡੱਬੇ ਦੀ ਜ਼ਰੂਰਤ, ਹਿੰਦੂ ਬੇਵਾਵਾਂ ਦੀ ਦੁਬਾਰਾ ਸ਼ਾਦੀ ਦਾ ਮਸਲਾ, ਬੱਚੇ ਦੀ ਤਾਰੀਖ ਪੈਦਾਇਸ਼ ਦਾ ਰਿਕਾਰਡ ਰੱਖਣਾ ਤੇ ਚੀਚਕ ਦੇ ਟੀਕੇ ਦੇ ਫਾਇਦਿਆਂ ਤੋਂ ਲੋਕਾਂ ਨੂੰ ਆਗਾਹ ਕਰਨਾ। ਆਖਦੇ ਨੇ ਵੀ ਜਦੋਂ ਚੀਚਕ ਦੇ ਟੀਕੇ ਵਾਲੇ ਪਿੰਡਾਂ ਵਿੱਚ ਆਉਂਦੇ ਸਨ, ਮਾਵਾਂ ਬਾਲਾਂ ਨੂੰ ਲੁਕਾ ਦਿੰਦੀਆਂ ਸਨ ਜਾਂ ਟੀਕੇ ਵਾਲਿਆਂ ਨੂੰ ਰਿਸ਼ਵਤ ਦੇ ਕੇ ਬੱਚਿਆਂ ਨੂੰ ਟੀਕੇ ਕੋਲੋਂ ਬਚਾ ਲੈਂਦੀਆਂ। ਮੇਰੀ ਆਪਣੀ ਅੰਮੀ ਮੈਨੂੰ 1 ਰੁਪਇਆ ਦੇ ਕੇ ਟੀਕੇ ਤੋਂ ਬਚਾ ਲਿਆ ਸੀ, ਪਰ ਮੈਂ ਕਿੱਧਰ ਨਿਕਲ ਗਿਆ। ਮੈਂ ਗੱਲ ਕਰ ਰਿਹਾ ਸਾਂ ਕਿ ਪੰਜਾਬ ਦੀ ਤਾਰੀਖ ਪੜ੍ਹਦਿਆਂ ਇੱਕ ਖਾਸ ਤਰ੍ਹਾਂ ਦੀ ਮਹਿਰੂਮੀ ਦਾ ਅਹਿਸਾਸ ਹੁੰਦਾ ਤੇ ਖਿਆਲ ਆਉਂਦਾ ਹੈ ਭਈ ਕਿ ਵਜਾਏ ਹਜ਼ਾਰਾਂ ਸਾਲਾਂ ਤੋਂ ਸਾਡੇ ਉੱਤੇ ਸਾਰੀ ਦੁਨੀਆ ਦੀਆਂ ਕੌਮਾਂ ਹਕੂਮਤਾਂ ਕਰਦੀਆਂ ਆਈਆਂ, ਇਹ ਕਿਉਂ ਨਹੀਂ ਹੋਇਆ ਵੀ ਪੰਜਾਬੀਆਂ ਹਮਲਾ ਕਰਕੇ ਯੂਨਾਨ, ਇੰਗਲਿਸਤਾਨ ਜਾਂ ਈਰਾਨ ਨੂੰ ਜਾ ਫਤਹ ਕੀਤਾ ਹੋਵੇ। ਜਮੀਲ ਆਖਿਆ, ਇਹ ਠੀਕ ਹੈ, ਪਰ ਪੰਜਾਬੀ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਵੀ ਕਰਦੇ ਰਹੇ। ਸਗੋਂ ਪੰਜਾਬ ਟੱਪ ਕੇ ਹਮਲਾਵਰਾਂ ਨੂੰ ਪੂਰੇ ਹਿੰਦੁਸਤਾਨ ਉੱਤੇ ਕਬਜ਼ਾ ਕਰਨਾ ਸੌਖਾ ਹੋ ਜਾਂਦਾ ਸੀ। ਸਿਕੰਦਰ ਆਜ਼ਮ ਨੂੰ ਵੀ ਪੰਜਾਬ ਵਿੱਚ ਹੀ ਉਹ ਜ਼ਖਮ ਲੱਗਾ ਸੀ ਜਿਹੜਾ ਉਹਦੀ ਮੌਤ ਦਾ ਸਬਬ ਬਣਿਆ, ਤੇ ਪੋਰਸ ਦੀ ਬਹਾਦਰੀ ਦਾ ਕਿੱਸਾ ਵੀ ਮਸ਼ਹੂਰ ਹੈ। ਖਾਲਿਦ ਆਖਿਆ, ਇੱਕ ਤੇ ਇਹ ਸਾਬਤ ਨਹੀਂ ਹੋਇਆ ਵੀ ਪੋਰਸ ਪੰਜਾਬੀ ਸੀ ਤੇ ਸਿਕੰਦਰ ਨਾਲ ਉਹਦੀ ਲੜਾਈ ਜੇਹਲਮ ਦੇ ਕੰਢੇ ਹੋਈ ਸੀ। ਯੂਨਾਨੀ ਮੁਅਰਖਾਂ ਦਰਿਆ ਦਾ ਨਾਂ ਨਹੀਂ ਲਿਖਿਆ। ਦੂਜੀ ਰਵਾਇਤ ਇਹ ਵੀ ਹੈ ਵੀ ਸਿਕੰਦਰ ਕੋਲੋਂ ਆਪਣੀ ਹਾਰ ਪਿੱਛੋਂ ਪੋਰਸ ਉਹਦਾ ਸਾਥੀ ਬਣ ਗਿਆ ਤੇ ਅਗਲੇ ਇਲਾਕਿਆਂ ਨੂੰ ਫਤਹ ਕਰਾਉਣ ਲਈ ਉਹਦੀ ਰਹਿਨੁਮਾਈ ਤੇ ਮਦਦ ਕਰਦਾ ਰਿਹਾ। ਬਾਬਰ ਨੇ ਆਪਣੀ ਤੁਜ਼ਕ ਵਿੱਚ ਜਿਹੜਾ ਪੰਜਾਬ ਜਾਂ ਵਾਦੀਏ ਸਿੰਧ ਦੇ ਲੋਕਾਂ ਬਾਰੇ ਤਜ਼ਕਰਾ ਕੀਤਾ ਹੈ, ਉਹ ਚੇਤੇ ਰੱਖਣਾ ਚਾਹੀਦਾ ਹੈ। ਉਹ ਲਿਖਦਾ ਹੈ ਕਿ ਹਿੰਦੁਸਤਾਨ ਇੱਕ ਅਜਿਹਾ ਮੁਲਕ ਹੈ ਜਿਹਦੇ ਵਿੱਚ ਦਿਲ ਖੁਸ਼ ਕਰਨ ਦੇ ਸਾਮਾਨ ਬਹੁਤ ਘੱਟ ਨੇ। ਇੱਥੇ ਦੇ ਲੋਕੀ ਸੋਹਣੇ ਨਹੀਂ, ਉਹਨਾਂ ਨੂੰ ਹਯਾਤੀ ਗੁਜ਼ਾਰਨ ਦਾ ਕੋਈ ਚੱਜ ਨਹੀਂ, ਨਾ ਦੋਸਤਾਨਾ ਮਜਲਸਾਂ ਕਰਦੇ ਤੇ ਇੱਕ ਦੂਜੇ ਨਾਲ ਮੇਲ ਜੋਲ ਰੱਖਦੇ ਨੇ ਜਿਹਦੇ ਨਾਲ ਇਨਸਾਨਾਂ ਵਿੱਚ ਮੁਹੱਬਤ ਪੈਦਾ ਹੁੰਦੀ ਹੈ। ਉਹਨਾਂ ਦੀ ਤਬੀਅਤ ਵਿੱਚ ਕੋਈ ਉਠਾਣ ਨਹੀਂ, ਨਾ ਹੀ ਬੁਲੰਦ ਖਿਆਲੀ ਹੈ। ਉਹਨਾਂ ਦੇ ਤੌਰ ਤਰੀਕੇ ਵਿੱਚ ਨਰਮੀ ਨਹੀਂ, ਨਾ ਉਹਨਾਂ ਵਿੱਚ ਮਿਹਰਬਾਨੀ ਦੀ ਖੁਸ਼ਬੂ ਹੈ, ਨਾ ਹਮਦਰਦੀ। ਉਹਨਾਂ ਵਿੱਚ ਇੰਨੀ ਅਕਲ ਨਹੀਂ ਪਈ ਆਪਣੀ ਦਸਤਕਾਰੀ ਤੇ ਸਨਅਤ ਨੂੰ ਤਰੱਕੀ ਦੇਣ ਤੇ ਨਵੀਆਂ ਕਾਢਾਂ ਕੱਢਣ, ਨਾ ਉਹਨਾਂ ਨੂੰ ਫੰਨੇ ਇਮਾਰਤ ਦਾ ਸਲੀਕਾ ਹੈ। ਉਹਨਾਂ ਦੀਆਂ ਇਮਾਰਤਾਂ ਕੁਝੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਖਫਕਾਨ ਹੁੰਦਾ ਹੈ। ਪਹਿਲਾਂ ਮੁਗਲਾਂ ਤੇ ਫਿਰ ਅੰਗਰੇਜ਼ਾਂ ਹਿੰਦੁਸਤਾਨ ਦੀ ਤਰੱਕੀ ਲਈ ਬੜਾ ਜ਼ੋਰ ਲਾਇਆ, ਪਰ ਅਜੇ ਤੀਕ ਬਹੁਤ ਕੁਝ ਉਸੇ ਤਰ੍ਹਾਂ ਹੈ। ਹੁਣ ਜਦੋਂ ਯੂਰਪ ਤੇ ਮਗਰਬ ਇਲਮ, ਤਹਿਜ਼ੀਬ, ਸਾਇੰਸ ਤੇ ਸ਼ਾਇਸਤਗੀ ਵਿੱਚ ਅੱਗੇ, ਅਜੇ ਵੀ ਸਾਡੀਆਂ ਅੱਖਾਂ ਨਹੀਂ ਖੁੱਲੀਆਂ। ਨਾ ਕੋਈ ਸਿੱਖਦੇ ਹਾਂ, ਨਾ ਹੀ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਉਜੜ ਪੁਣਾ, ਉੱਚਾ ਬੋਲਣਾ, ਗਾਲ ਮੰਦਾ ਆਖਣਾ, ਇੱਕ ਦੂਜੇ ਦੀ ਲੱਤ ਖਿੱਚਣਾ, ਲਲਕਰੇ ਮਾਰਨਾ ਹੁਣ ਵੀ ਸਾਡੇ ਪਸੰਦੀਦਾ ਅਤਵਾਰ ਨੇ। ਸਾਡੀਆਂ ਫਿਲਮਾਂ ਵੀ ਐਸੇ ਲਈ ਮਕਬੂਲ ਹੁੰਦੀਆਂ ਨੇ। ਮੁਬਾਲਗਾ ਆਮੇਜ਼ ਮੁਕਾਲਮੇ ਤੇ ਇੱਕ ਦੂਜੇ ਦੀਆਂ ਫਟੀਆਂ ਭੰਨ ਦੇਣ ਦੀਆਂ ਬੜਕਾਂ ਮਾਰੀਆਂ ਜਾਂਦੀਆਂ ਨੇ। ਤੁਸਾਂ ਤੇ ਪੰਜਾਬ ਦੀ ਰਹਿਤਲ ਦਾ ਬਹੁਤ ਖੌਫਨਾਕ ਨਕਸ਼ਾ ਖਿੱਚ ਦਿੱਤਾ ਹੈ, ਜਮੀਲ ਆਖਿਆ। ਇਸ ਲਈ ਵੀ ਮੈਨੂੰ ਆਪਣੀ ਮਿੱਟੀ ਤੇ ਲੋਕਾਂ ਨਾਲ ਮੁਹੱਬਤ ਹੈ ਤੇ ਮੈਂ ਚਾਹੁੰਦਾ ਉਹ ਤਰੱਕੀ ਕਰਨ। ਤਰੱਕੀ ਯਾਫਤਾ ਕੌਮਾਂ ਤੇ ਮੁਲਕਾਂ ਕੋਲੋਂ ਕੁਝ ਸਿੱਖਣ, ਇੱਕ ਮਿਕ ਹੋ ਕੇ ਮੁਹੱਬਤ ਨਾਲ ਰਹਿਣ, ਝੂਠੀ ਆਕੜ, ਹਨਕਾਰ ਤੇ ਅਣਬੂਤ ਛੱਡ ਦੇਣ ਤੇ ਅਗਲੇ ਜਹਾਨ ਦੀ ਜੰਨਤ ਦੇ ਨਾਲ ਨਾਲ ਆਪਣੀ ਧਰਤੀ ਨੂੰ ਵੀ ਜੰਨਤ ਬਣਾਉਣ ਲਈ ਕੋਸ਼ਿਸ਼ਾਂ ਕਰਨ। ਨਹੀਂ ਤੇ ਇਸੇ ਤਰ੍ਹਾਂ ਖੱਜਲ ਖਰਾਬ ਤੇ ਦੁਨੀਆ ਦੀਆਂ ਕਰਪਟ ਕੌਮਾਂ ਵਿੱਚ ਸ਼ੁਮਾਰ ਹੁੰਦੇ ਰਵਾਂਗੇ ਤੇ ਸੁਪਰ ਪਾਵਰਾਂ ਸਾਡੇ ਨਾਲ ਕਮੀਆਂ ਵਰਗਾ ਸਲੂਕ ਕਰਦੀਆਂ ਰਹਿਣਗੀਆਂ। ਗੱਲਾਂ ਤੇ ਸਵਾਲ ਤੇ ਬਹੁਤ ਸਾਰੇ ਨੇ, ਜਮੀਲ ਆਖਿਆ, ਪਰ ਬਾਕੀ ਫੇਰ ਸਹੀ, ਮੈਂ ਫੇਰ ਹਾਜ਼ਰ ਹੁੰਦਾ ਰਵਾਂਗਾ। ਹੁਣ ਇਜਾਜ਼ਤ ਦਿਓ। ਇਸ ਦੌਰਾਨ ਉਹਨਾਂ ਸਾਰਿਆਂ ਚਾਹ ਵੀ ਪੀਤੀ ਸੀ। ਸਲੀਮ ਤੇ ਆਫਤਾਬ ਉਹਨੂੰ ਬਾਹਰ ਰੁਖਸਤ ਕਰਨ ਉੱਠ ਖਲੋਤੇ।